ਇਹ ਲਵ ਸਟੋਰੀ ਆ। ਇਹਦਾ ਅਸਲ ਦੇ ਵਿੱਚ ਫਿਲਮ ਦਾ ਨਾਮ ਕੁਝ ਹੋਰ ਸੀਗਾ। ਜੀ, ਬਾਅਦ ਦੇ ਵਿੱਚ ਇਹਦੀ ਸਟੋਰੀ ਇਸ ਨਾਮ ਦੇ ਅੰਡਰ ਫਿੱਟ ਹੋ ਗਈ। ਸੋ ਅਸੀਂ ਇਹਨੂੰ ਜੀ, ਨਾਮ ਦੇਤਾ। ਮੈਂ ਚਾਹੁੰਦੀ ਸੀ ਮੈਂ ਐਕਟਰੈਸ ਬਣਾ। ਮੈਂ ਨਹੀਂ ਸੋਚ ਜੀ, ਕੇ ਕੀਤਾ ਸੀਗਾ ਕਿ ਮੇਰੇ ਗਾਣੇ ਏਡੇ ਵੱਡੇ ਜਾਣਗੇ, ਪਰ ਉਹ ਰੱਬੋਂ ਹੂੰ, ਚਲੇ ਗਏ। ਫਿਰ ਮੈਂ ਉਸ ਜੀ, ਤੋਂ ਜੀ। ਬਾਅਦ ਥੋੜਾ ਬਹੁਤ ਸਿੱਖਣਾ ਸ਼ੁਰੂ ਕੀਤਾ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਸੀ। ਇਸ ਤੋਂ ਪਹਿਲਾਂ ਮੇਰੇ ਘਰ ਦੇ ਵੀ ਨਹੀਂ ਅਲਾਉ ਕਰਦੇ ਸੀ ਮੈਨੂੰ ਕਿ ਵੀ ਜੀ। ਮੈਂ ਇਸ ਫੀਲਡ ਦੇ ਵਿੱਚ ਆਵਾਂ। ਕੁਝ ਲੋਕਾਂ ਹਾਂਜੀ। ਨੂੰ ਮੈਂ ਬੀਤੇ ਦਿਨੀ ਇਸ ਗੱਲ ਦਾ ਗਿਲਾ ਕਰਦੇ ਹੋਏ ਦੇਖਿਆ ਕਿ ਯਾਰ ਸਾਨੂੰ ਐਜ਼ ਏ ਥੀਏਟਰ ਆਰਟਿਸਟ ਹੋਣ ਦੇ ਨਾਤੇ ਸਕਰੀਨ ਤੇ ਆਉਣ ਦਾ ਮੌਕਾ ਨਹੀਂ ਮਿਲਦਾ, ਪਰ ਮਿਊਜ਼ਿਕ ਇੰਡਸਟਰੀ ਤੇ ਜਾਂ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਕੰਟੈਂਟ ਕ੍ਰੀਏਸ਼ਨ ਕਰਦੇ ਨੇ ਉਹ ਬਹੁਤ ਜਲਦੀ ਵੱਡੀਆਂ ਸਕਰੀਨਾਂ ਦੇ ਉੱਪਰ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਦੇਖੋ ਜੀ, ਮੈਂ ਖੁਦ ਸੋਸ਼ਲ ਮੀਡੀਆ ਤੋਂ ਹੀ ਆਰਟਿਸਟ ਬਣੀ ਆ। ਸੋ ਮੈਂ ਜੀ, ਸੋਸ਼ਲ ਮੀਡੀਆ ਦੇ ਉੱਤੇ ਆਪਦੀਆਂ ਵੀਡੀਓਜ਼ ਪੋਸਟ ਕਰਦੀ ਹੁੰਦੀ ਸੀ, ਡਾਂਸ ਦੀਆਂ, ਸਿੰਗਿੰਗ ਦੀਆਂ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਿਆਂ ਕੁਝ ਕੁ ਮੇਰੇ ਜਾਣਕਾਰ ਦੋਸਤ ਮਿੱਤਰ ਹੀ ਨੇ, ਉਹ ਜਦੋਂ ਤੁਹਾਡੀ ਪਹਿਲੀ ਫਿਲਮ ਦੇਖਣ ਜਾਂਦੇ ਨੇ ਮੈਡਲ, ਉਸ ਤੋਂ ਬਾਅਦ ਉਹਨਾਂ ਨੇ ਆ ਕੇ ਇੱਕ ਗਿਲਾ ਕੀਤਾ ਸੀ। ਮੈਂ ਤੁਹਾਡੇ ਤੋਂ ਹੀ ਇਸ ਦਾ ਜਵਾਬ ਚਾਹੂੰਗਾ ਕਿਉਂਕਿ ਏਦਾਂ ਦੇ ਮੌਕੇ ਬਾਰ-ਬਾਰ ਨਹੀਂ ਮਿਲਦੇ ਤੇ ਜੀ, ਉਹਨਾਂ ਦਾ ਕਹਿਣਾ ਸੀ ਕਿ ਸਕਰੀਨ ਪਲੇ ਬਹੁਤ ਘੱਟ ਸੀ ਬਾਣੀ ਦਾ, ਅਸੀਂ ਹਾਂਜੀ, ਹੋਰ ਹਾਂਜੀ, ਲੰਬਾ ਟਾਈਮ ਸਕਰੀਨ ਤੇ ਦੇਖਣਾ ਚਾਹੁੰਦੇ ਸੀ। ਐਤਕੀ ਉਹ ਹਾਂਜੀ। ਗਿਲਾ ਦੂਰ ਕਰਦੇ ਹੋਗੇ ਉਹਨਾਂ ਦਾ? ਮੇਰੇ ਕੈਰੈਕਟਰ ਦੇ ਵਿੱਚ ਆਉਣ ਦੇ ਲਈ ਮੇਰੇ ਡਾਇਰੈਕਟਰ ਸਰ ਹੈਪੀ ਰੋਡੇ ਸਰ ਔਰ ਦੇਵ ਸਰ, ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕਿਉਂਕਿ ਛੋਟੀਆਂ-ਛੋਟੀਆਂ ਟਿਪਸ ਥੀਏਟਰ ਜੀ, ਨਹੀਂ ਜੀ, ਕੀਤਾ। ਜੀ, ਤੇ ਮੈਂ ਥੋੜੇ ਬਹੁਤ ਐਕਟ ਕੀਤੇ ਆ ਕਾਲਜ ਸਕੂਲ ਦੇ ਵਿੱਚ ਜਿਹੜੇ ਆਪਾਂ ਸਟੇਜ ਤੇ ਕਰਦੇ ਆ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਬਹੁਤ ਆਰਟਿਸਟ ਨੇ ਉਸ ਚੀਜ਼ ਦੀ ਪੜ੍ਹਾਈ ਕੀਤੀ ਹੁੰਦੀ ਆ। ਜੀ, ਮੈਂ ਨਹੀਂ ਕੀਤੀ। ਸੋ ਮੈਨੂੰ ਬਹੁਤ ਬੇਸਿਕਸ ਜਿਹੜੇ ਆ ਬਰੀਕੀਆਂ ਉਹ ਦੇਵ ਸਰ ਤੇ ਜਿਹੜੇ ਫਿਲਮ ਦੇ ਡਾਇਰੈਕਟਰ ਸਰ ਆ ਉਹਨਾਂ ਨੇ ਸਿਖਾਈਆਂ। ਜਿਹੜਾ ਮੇਰਾ ਜੱਸੀ ਦਾ ਕੈਰੈਕਟਰ ਆ ਇਸ ਫਿਲਮ ਦੇ ਵਿੱਚ, ਉਹਨੂੰ 10-11 ਮਹੀਨੇ ਦਿੱਤੇ ਆ ਤਾਂ ਕਿ ਮੈਂ ਕੈਰੈਕਟਰ ਦੇ ਵਿੱਚ ਹੀ ਰਹਾਂ ਚੰਗੀ ਜੀ, ਤਰ੍ਹਾਂ ਦੇ ਨਾਲ। ਮੈਂ ਆਪਣੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਮੈਨੂੰ ਲੱਗਦਾ ਮੈਂ ਹੁਣ ਤੱਕ ਜਿੰਨੇ ਪ੍ਰੋਜੈਕਟਸ ਕੀਤੇ ਆ ਵਨ ਆਫ ਦ ਬੈਸਟ ਪ੍ਰੋਜੈਕਟ ਹੋਊਗਾ ਮੇਰਾ। ਦੇਖੋ, ਜਦੋਂ ਇੱਕ ਆਰਟਿਸਟ ਇੰਡੀਪੈਂਡੈਂਟ ਹੁੰਦਾ ਉਹ ਬਹੁਤ ਚੀਜ਼ਾਂ ਆਪਦੇ ਹਿਸਾਬ ਨਾਲ ਕਰ ਸਕਦਾ ਤੇ ਜਦੋਂ ਕੰਟਰੈਕਟ ਦੇ ਵਿੱਚ ਹੁੰਦਾ ਉਹਦਾ ਇਕੱਲੇ ਦਾ ਕਿਤੇ ਡਿਸੀਜਨ ਨਹੀਂ ਹੁੰਦਾ, ਜੀ, ਜੀ, ਹਨਾ। ਤਾਂ ਉਹ ਫਿਰ ਜਿਹੜੇ ਜਿਨ੍ਹਾਂ ਨਾਲ ਅਸੀਂ ਸਾਈਨ ਹੁੰਦੇ ਆ ਸਾਨੂੰ ਉਹਨਾਂ ਦਾ ਵੀ ਪੱਖ ਸੁਣਨਾ ਪੈਂਦਾ। ਉਹਨਾਂ ਤੋਂ ਅਸੀਂ ਬਾਹਰ ਹੋ ਕੇ ਵੀ ਨਹੀਂ ਗੱਲ ਕਰ ਸਕਦੇ। ਫਿਲਮ ਮੈਂ ਜੀ, ਉਹੋ ਜਿਹੀ ਨਹੀਂ ਕਰਨਾ ਚਾਹੁੰਦੀ ਸੀ। ਫਿਲਮ ਦੇ ਵਿੱਚ ਮੈਨੂੰ ਸੀਗਾ ਕਿ ਥੋੜੀ ਵਰਸੈਟੈਲਿਟੀ ਦਿਖਾਉਣੀ ਆ ਕਿ ਜਿਹੜੀ ਅਦਾਕਾਰਾ ਜਾਂ ਅਦਾਕਾਰ ਹਨਾ, ਉਹਨਾਂ ਨੂੰ ਹੁੰਦਾ ਕਿ ਮੈਂ ਹਰ ਤਰ੍ਹਾਂ ਦਾ ਕੈਰੈਕਟਰ ਕਰ ਸਕਾਂ, ਫਿਰ ਹੀ ਮੈਂ ਇੱਕ ਸੰਪੂਰਨ ਐਕਟਰ ਆ। ਵੀ ਮੈਨੂੰ ਜੀ, ਜੀ। ਲੋਕੀ ਇਹ ਸੋਚ ਕੇ ਪਛਾਣ ਨਾ ਦੇਣ ਕਿ ਯਾਰ ਇਹ ਤਾਂ ਬਸ ਐਕਸ਼ਨ ਹੀ ਫਿਲਮਾਂ ਕਰ ਸਕਦਾ, ਇਹ ਰੋਮਾਂਟਿਕ ਹੀ। ਮੈਨੂੰ ਇਹ ਸੋਚ ਕੇ ਪਛਾਣ ਮਿਲੇ, ਲੋਕਾਂ ਦਾ ਮਾਈਂਡਸੈਟ ਏਦਾਂ ਦਾ ਹੋਵੇ ਕਿ ਯਾਰ ਆਹ ਬੰਦੇ ਨੂੰ ਅਸੀਂ ਕਿਸੇ ਵੀ ਕੈਰੈਕਟਰ ਦੇ ਵਿੱਚ ਫਿੱਟ ਕਰ ਲਈਏ, ਇਹਨੇ ਨਿਭਾ ਲੈਣਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਤੇ ਅੱਜ ਅਸੀਂ ਬਹੁਤ ਖਾਸ ਮਹਿਮਾਨ ਦੇ ਨਾਲ ਗੱਲਬਾਤ ਕਰਨੀ ਹੈ। ਇਹ ਖਾਸ ਮਹਿਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਸੰਬੰਧ ਰੱਖਦਾ ਹੈ, ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਇੰਡਸਟਰੀ ਦੇ ਨਾਲ ਵੀ ਸੰਬੰਧ ਰੱਖਦਾ ਹੈ। ਸਾਡੇ ਨਾਲ ਬਾਣੀ ਸੰਧੂ ਹੋਣੀ ਮੌਜੂਦ ਨੇ। ਤੁਸੀਂ ਇਹਨਾਂ ਦੇ ਗਾਣੇ ਸੁਣੇ ਨੇ, ਪਰ ਅੱਜ ਤੁਹਾਨੂੰ ਇਹਨਾਂ ਦੀਆਂ ਗੱਲਾਂ ਸੁਣਾਵਾਂਗੇ। ਗਾਣੇ ਦੀ ਡਿਮਾਂਡ ਆਪਾਂ ਨਹੀਂ ਕਰਦੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇੱਕ ਫਿਲਮ ਆ ਰਹੀ ਹੈ ਡਾਕੂਆਂ ਦਾ ਮੁੰਡਾ 3। ਤੁਸੀਂ ਇਸ ਤੋਂ ਪਹਿਲਾਂ ਡਾਕੂਆਂ ਦਾ ਮੁੰਡਾ ਦੇਖੀ ਹੈ, ਡਾਕੂਆਂ ਦਾ ਮੁੰਡਾ 2 ਦੇਖੀ ਹੈ ਤੇ ਹੁਣ ਉਸ ਦਾ ਸੀਕੁਅਲ 3 ਆ ਰਿਹਾ ਹੈ, ਜਿਸ ਦੇ ਵਿੱਚ ਬਾਣੀ ਸੰਧੂ ਹੁਣੀ ਵੀ ਨੇ। ਉਹਨਾਂ ਦਾ ਹੁਣੇ ਇੱਕ ਗਾਣਾ ਵੀ ਆਇਆ ਹੈ ਮੋਰਨੀ ਮਾਝੇ ਦੀ, ਉਸ ਨੂੰ ਵੀ ਤੁਸੀਂ ਭਰਮਾ ਪਿਆਰ ਦੇ ਰਹੇ ਹੋ। ਪਰ ਆਪਾਂ ਇਸ ਫਿਲਮ ਦੇ ਆਲੇ ਦੁਆਲੇ ਤੇ ਜ਼ਿੰਦਗੀ ਦੇ ਬਾਰੇ, ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਇਸ ਫਿਲਮ ਦੇ ਵਿੱਚ ਪਾਈਆਂ ਗਈਆਂ ਗੱਲਾਂ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਣੀ ਹੁਣਾਂ ਦੇ ਕੋਲੋਂ ਹੀ ਆਪਾਂ ਜਾਣ ਲੈਂਦੇ ਹਾਂ। ਬਾਣੀ ਜੀ, ਤੁਸੀਂ ਜ਼ਰਾ ਇਸ ਗੱਲ ਤੇ ਚਾਨਣਾ ਪਾਇਓ ਕਿ ਇਸ ਤੋਂ ਪਹਿਲਾਂ ਤੁਸੀਂ ਇੱਕ ਫਿਲਮ ਕੀਤੀ ਹੈ, ਉਹ ਵੀ ਸਪੋਰਟਸ ਤੇ ਗੈਂਗਸਟਰਵਾਦ ਇਹਦਾ ਮਿਕਸਅਪ ਸੀ, ਤੇ ਹੁਣ ਤੁਸੀਂ ਹਾਂਜੀ। ਜਿਹੜੀ ਫਿਲਮ 'ਚ ਕੰਮ ਕਰ ਰਹੇ ਹੋ ਇਹ ਵੀ ਉਹਨਾਂ ਦੋਨਾਂ ਚੀਜ਼ਾਂ ਦਾ ਮਿਕਸਅਪ ਹੈ। ਤੁਸੀਂ ਸਟੋਰੀ ਨੂੰ ਚੂਜ਼ ਕਰਦੇ ਹੋ ਜਾਂ ਸਟੋਰੀ ਨੇ ਤੁਹਾਨੂੰ ਚੂਜ਼ ਕੀਤਾ? ਦੇਖੋ ਜੀ, ਉਹ ਜਿਹੜੀ ਮੈਂ ਪਹਿਲਾਂ ਫਿਲਮ ਕੀਤੀ ਸੀਗੀ ਮੈਡਲ, ਉਹ ਤੁਸੀਂ ਕਹਿ ਸਕਦੇ ਹੋ ਕਿ ਸਪੋਰਟਸ ਤੇ ਗੈਂਗਸਟਰਵਾਦ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ, ਉਹਦੇ 'ਚ ਵੀ ਇੱਕ ਬਹੁਤ ਸੋਹਣਾ ਮੈਸੇਜ ਸੀਗਾ ਔਰ ਜੀ, ਇਹ ਫਿਲਮ ਲਵ ਸਟੋਰੀ ਹੈ ਜੀ। ਤੁਸੀਂ ਜਿੱਦਾਂ ਇਹਦਾ ਨਾਮ ਸੁਣਿਆ ਡਾਕੂਆਂ ਦਾ ਮੁੰਡਾ, ਇਹਦਾ ਜੀ, 1 ਐਂਡ 2 ਜਦੋਂ ਆਇਆ, ਉਹ ਕਿਸੇ ਤੋਂ ਇੰਸਪਾਇਰ ਹੋ ਕੇ ਸਟੋਰੀਜ਼ ਬਣਾਈਆਂ ਹੋਈਆਂ ਤੇ ਇਹ ਜੀ, ਫਿਕਸ਼ਨਲ ਫਿਲਮ ਆ ਤੇ ਇਹ ਲਵ ਸਟੋਰੀ ਆ। ਆਪਣੇ ਨਾਮ ਇਹਦਾ ਅਸਲ ਦੇ ਵਿੱਚ ਫਿਲਮ ਦਾ ਨਾਮ ਕੁਝ ਹੋਰ ਸੀਗਾ। ਜੀ, ਬਾਅਦ ਦੇ ਵਿੱਚ ਇਹਦੀ ਸਟੋਰੀ ਇਸ ਨਾਮ ਦੇ ਅੰਡਰ ਫਿੱਟ ਹੋ ਗਈ। ਸੋ ਅਸੀਂ ਜੀ, ਇਹਨੂੰ ਨਾਮ ਦੇਤਾ। ਇਹ ਸਪੋਰਟਸ ਦੇ ਉੱਤੇ ਔਰ ਤੁਸੀਂ ਕਹਿ ਸਕਦੇ ਹੋ ਜਿੱਦਾਂ ਨਸ਼ਾ ਬਹੁਤ ਜ਼ਿਆਦਾ ਵੱਧ ਰਿਹਾ ਆ ਜੀ, ਕਾਲਜ ਤੱਕ ਕਿੱਦਾਂ ਆਉਂਦਾ ਆ ਉਹਨੂੰ
ਕਿੱਦਾਂ ਸਟਾਪ ਕਰਨਾ ਆ, ਹਨਾ? ਤੇ ਜੀ। ਬੱਚੇ ਉਹਨੂੰ ਰੋਕਣਾ ਚਾਹੁੰਦੇ ਆ, ਪਰ ਕਿਹੜੀਆਂ ਹੂੰ, ਕਿਹੜੀਆਂ ਪ੍ਰੋਬਲਮਸ ਦੇ ਵਿੱਚ ਪੈ ਜਾਂਦੇ ਆ। ਫਿਰ ਇੱਕ ਜੀ, ਲਵ ਸਟੋਰੀ ਆ ਇਹਦੇ ਚ, ਮੇਨ ਲਵ ਸਟੋਰੀ ਆ। ਲਵ ਸਟੋਰੀ ਤੋਂ ਹੀ ਜਿਹੜਾ ਇਹਦਾ ਹੀਰੋ ਆ, ਜਿਹੜਾ ਯੋਧੇ ਦਾ ਕੈਰੈਕਟਰ ਆ, ਬੇਸਿਕਲੀ ਜੱਸੀ ਤੇ ਯੋਧੇ ਦਾ ਪਿਆਰ ਹੁੰਦਾ। ਸੋ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਇੱਕ ਦੂਜੇ ਦਾ ਪਰਿਵਾਰ ਹੁੰਦੇ ਆ ਉਹ। ਜੀ, ਪਰ ਉਹ ਕਿੱਦਾਂ, ਇਹਦਾ ਜਿਹੜਾ ਐਕਸ਼ਨ ਆ ਉਹ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਹੋਇਆ ਹੋਇਆ, ਤੇ ਉਹ ਉੱਤਰਾਖੰਡ ਦੇ ਵਿੱਚ ਕਿੱਦਾਂ ਪਹੁੰਚਦਾ ਆ, ਤੇ ਉਹਦਾ ਰੀਜ਼ਨ ਵੀ ਜੱਸੀ ਹੁੰਦੀ ਆ। ਤੇ ਜੇ ਜੀ, ਉਹ ਕੁੱਟਮਾਰ ਕਰ ਰਹੇ ਆ, ਫਿਲਮ ਚ ਐਕਸ਼ਨ ਦਿਖਾ ਰਹੇ ਆ ਤੁਹਾਨੂੰ, ਉਹਦਾ ਹੂੰ, ਰੀਜ਼ਨ ਵੀ ਜੱਸੀ ਆ। ਮਤਲਬ ਪਰਿਵਾਰ ਜਦੋਂ ਆ ਜਾਂਦਾ ਆ, ਫਿਰ ਬੰਦਾ ਕਿਸ ਹੱਦ ਤੱਕ ਚਲਾ ਜਾਂਦਾ। ਇਹ ਸਾਰਾ ਪਰਿਵਾਰ ਦਾ ਆ ਇਹਦੇ ਵਿੱਚ, ਫਿਲਮ ਦਾ ਹੂੰ, ਜਿਹੜਾ ਮੇਨ ਰੋਲ ਆ ਉਹ ਪਰਿਵਾਰ ਆ। ਜੀ, ਮਤਲਬ ਬਹੁਤ ਸੋਹਣਾ ਤੁਹਾਨੂੰ ਬੌਂਡ ਦੇਖਣ ਨੂੰ ਮਿਲੂਗਾ, ਯਾਰੀ ਦੋਸਤੀ ਦਾ, ਪਿਆਰ ਦਾ, ਭੈਣ ਭਰਾਵਾਂ ਵਾਲਾ, ਹਰ ਤਰ੍ਹਾਂ ਦਾ ਰਿਲੇਸ਼ਨ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਔਰ ਮੈਨੂੰ ਪੂਰੀ ਉਮੀਦ ਆ ਤੁਸੀਂ ਸਾਰੇ ਜਣੇ ਬਹੁਤ ਭਾਵੁਕ ਹੋ ਕੇ ਥੀਏਟਰਸ ਚੋਂ ਨਿਕਲੋਗੇ। ਜੀ। ਸੋ ਇਸ ਤਰੀਕੇ ਦਾ ਤੁਸੀਂ ਇਸ ਤੇ ਚਾਨਣਾ ਪਾਇਆ, ਪਰ ਮੈਂ ਇਹ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇੱਕ ਨਾ ਗਿਲਾ ਹੈ ਖਾਸ ਤੌਰ ਤੇ ਜਿਹੜੇ ਥੀਏਟਰ ਆਰਟਿਸਟ ਨੇ, ਥੀਏਟਰਸ ਦੇ ਵਿੱਚ ਜੀ, ਕੰਮ ਕਰ ਰਹੇ ਨੇ, ਆਪਣੀਆਂ ਉਮਰਾਂ ਦਿੱਤੀਆਂ ਨੇ ਜਿਨ੍ਹਾਂ ਨੇ ਇਸ ਹਾਂਜੀ, ਪੇਸ਼ੇ ਨੂੰ, ਤੇ ਉਹਨਾਂ ਨੇ ਸਟੱਡੀ ਵੀ ਜੀ, ਇਸ ਚੀਜ਼ ਦੀ ਕੀਤੀ ਹੈ। ਮੈਂ ਤੁਹਾਡੇ ਤੋਂ ਜੀ, ਕਿਉਂ ਪੁੱਛ ਰਿਹਾ, ਕਿਉਂਕਿ ਤੁਸੀਂ ਮਿਊਜ਼ਿਕ ਇੰਡਸਟਰੀ ਤੋਂ ਆਉਂਦੇ ਆ। ਕੁਝ ਲੋਕਾਂ ਹਾਂਜੀ, ਨੂੰ ਮੈਂ ਬੀਤੇ ਦਿਨੀ ਇਸ ਗੱਲ ਦਾ ਗਿਲਾ ਕਰਦੇ ਹੋਏ ਦੇਖਿਆ ਕਿ ਯਾਰ ਸਾਨੂੰ ਐਜ਼ ਏ ਥੀਏਟਰ ਆਰਟਿਸਟ ਹੋਣ ਦੇ ਨਾਤੇ ਸਕਰੀਨ ਤੇ ਆਉਣ ਦਾ ਮੌਕਾ ਨਹੀਂ ਮਿਲਦਾ, ਪਰ ਮਿਊਜ਼ਿਕ ਹਾਂਜੀ, ਇੰਡਸਟਰੀ ਤੇ ਜਾਂ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਕੰਟੈਂਟ ਕ੍ਰੀਏਸ਼ਨ ਕਰਦੇ ਨੇ, ਉਹ ਬਹੁਤ ਜਲਦੀ ਵੱਡੀਆਂ ਸਕਰੀਨਾਂ ਦੇ ਉੱਪਰ, ਸਿਨੇਮਾ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਮੈਂ ਜੀ, ਕਿਸੇ ਦਾ ਨਾਮ ਨਹੀਂ ਕਰੂੰਗਾ ਕਿਉਂਕਿ ਫਿਰ ਉਹ ਹਾਂਜੀ, ਸਿੱਧਾ ਹਾਂਜੀ, ਕਟਾ ਜਾਂਦਾ ਹੈ। ਪਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡਾ ਕੀ ਟੇਕ ਹੈ ਇਸ ਤੇ, ਕਿ ਕੀ ਇਸ ਦੇ ਵਿੱਚ ਕੋਈ ਦਮ ਹੈ ਕਿ ਜੇਕਰ ਥੀਏਟਰ ਵਾਲੇ ਨੇ, ਉਹਨਾਂ ਨੂੰ ਇੰਨੀ ਜਲਦੀ ਮੌਕਾ ਨਹੀਂ ਮਿਲਦਾ ਵੱਡੇ ਪਰਦੇ ਤੇ ਆਉਣ ਦਾ, ਪਰ ਕੋਈ ਮਿਊਜ਼ਿਕ ਇੰਡਸਟਰੀ ਜਾਂ ਕੰਟੈਂਟ ਕ੍ਰੀਏਟਰ ਇੰਨੀ ਜਲਦੀ ਪਹੁੰਚ ਜਾਂਦਾ ਹੈ? ਕਾਰਨ ਦੱਸ ਸਕਦੇ ਹੋ ਤੁਸੀਂ? ਦੇਖੋ ਜੀ, ਮੈਂ ਖੁਦ ਸੋਸ਼ਲ ਮੀਡੀਆ ਤੋਂ ਹੀ ਆਰਟਿਸਟ ਬਣੀ ਆ। ਸੋ ਮੈਂ ਜੀ। ਸੋਸ਼ਲ ਮੀਡੀਆ ਦੇ ਉੱਤੇ ਆਪਦੀਆਂ ਵੀਡੀਓਜ਼ ਪੋਸਟ ਕਰਦੀ ਹੁੰਦੀ ਸੀ, ਡਾਂਸ ਦੀਆਂ, ਸਿੰਗਿੰਗ ਦੀਆਂ। ਔਰ ਹੂੰ, ਮੈਂ ਮਿਸ ਪੰਜਾਬਣ ਦਾ ਕੰਟੈਸਟ ਹੋਇਆ ਸੀਗਾ, ਫਿਰ ਮਿਸਟਰ ਸਿੰਘ ਇੰਟਰਨੈਸ਼ਨਲ ਕੰਟੈਸਟ, ਮਿਸਟਰ ਸਿੰਘ ਮਿਸ ਕੌਰ ਦਾ ਹੋਇਆ ਸੀਗਾ। ਜੀ, ਉੱਥੋਂ ਜਦੋਂ ਮੈਂ ਨਿਕਲੀ, ਮੈਂ ਜਰਨੀ ਸਟਾਰਟ ਕੀਤੀ ਸੀਗੀ ਕਿ ਮੈਂ ਚਾਹੁੰਦੀ ਸੀ ਮੈਂ ਐਕਟਰੈਸ ਬਣਾ। ਤੇ ਹੂੰ, ਜਦੋਂ ਮੈਂ ਉਹ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ, ਮੈਂ ਥੋੜਾ ਬੜਾ ਗਾ ਲੈਂਦੀ ਸੀ, ਮੈਂ ਬਹੁਤ ਜ਼ਿਆਦਾ ਨਹੀਂ ਸਿੱਖਿਆ। ਮੈਂ ਆਪਣੀ ਹਰ ਜੀ, ਇੰਟਰਵਿਊ 'ਚ ਕਹਿੰਦੀ ਹਾਂ ਕਿ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ, ਹੁਣ ਦੇਖੋ ਆਪਾਂ ਪਰਮਾਤਮਾ ਦੇ ਕਰਿਸ਼ਮੇ ਨੂੰ ਰੋਕ ਨਹੀਂ ਸਕਦੇ। ਜੀ, ਮੇਰੇ ਜੀ, ਗਾਣੇ ਹੀ ਬੈਕ ਟੂ ਬੈਕ ਹਿੱਟ ਹੋ ਗਏ। ਦੇਖੋ ਚਾਹੇ ਉਹ ਸਿੱਖਿਆ ਚਾਹੇ ਨਹੀਂ ਸਿੱਖਿਆ, ਹਰ ਕੋਈ ਚਾਹੂਗਾ ਮੇਰਾ ਗਾਣਾ ਹਿੱਟ ਹੋਵੇ। ਪਰ ਜੀ, ਮੈਨੂੰ ਮਿਲ ਹੀ ਉਮੀਦ ਤੋਂ ਵੱਧ ਗਿਆ। ਉਹਦੇ 'ਚ ਹੁਣ ਹੂੰ, ਪਰਮਾਤਮਾ ਦੀ ਰਜ਼ਾ ਕਹਿ ਲਓ, ਉਹਦੇ 'ਚ ਤਾਂ ਮੇਰਾ ਕੋਈ ਹੱਥ ਨਹੀਂ ਨਾ ਹੈਗਾ। ਮੈਂ ਨਹੀਂ ਸੋਚ ਜੀ, ਕੇ ਕੀਤਾ ਸੀਗਾ ਕਿ ਮੇਰੇ ਗਾਣੇ ਏਡੇ ਵੱਡੇ ਜਾਣਗੇ, ਪਰ ਉਹ ਰੱਬੋਂ ਹੂੰ, ਚਲੇ ਗਏ। ਫਿਰ ਮੈਂ ਉਸ ਜੀ, ਤੋਂ ਜੀ, ਬਾਅਦ ਥੋੜਾ ਬਹੁਤ ਸਿੱਖਣਾ ਸ਼ੁਰੂ ਕੀਤਾ, ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਸੀ। ਇਸ ਤੋਂ ਪਹਿਲਾਂ ਮੇਰੇ ਘਰ ਦੇ ਵੀ ਨਹੀਂ ਅਲਾਓ ਕਰਦੇ ਸੀ ਮੈਨੂੰ ਕਿ ਵੀ ਜੀ, ਮੈਂ ਇਸ ਫੀਲਡ ਦੇ ਵਿੱਚ ਆਵਾਂ। ਉਹ ਹੌਲੀ-ਹੌਲੀ ਉਹਨਾਂ ਨੇ ਮੈਨੂੰ ਸਪੋਰਟ ਕਰਨਾ ਸ਼ੁਰੂ ਕਰਤਾ। ਜਦੋਂ ਉਹਨਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ, ਫਿਰ ਮੈਂ ਖੁੱਲ ਕੇ ਇਸ ਲਾਈਨ ਦੇ ਵਿੱਚ ਗਾਇਕਾ ਦੇ ਰੂਪ ਦੇ ਵਿੱਚ ਆ ਗਈ। ਪਰ ਮੈਂ ਜੀ, ਗਾਇਕ ਬਣਨ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੂੰ ਇਹ ਪਤਾ, ਮੈਂ ਪਿੱਛੇ ਜਿਹੜੀਆਂ ਇੰਟਰਵਿਊਜ਼ ਕੀਤੀਆਂ ਉਹਦੇ 'ਚ ਦੱਸਿਆ ਸੀ। ਮੈਂ 2 2.5 ਸਾਲ ਪਹਿਲਾਂ ਦੱਸਣਾ ਸ਼ੁਰੂ ਕੀਤਾ ਕਿ ਜੀ, ਪਹਿਲਾਂ ਮੈਂ ਐਜ਼ ਐਨ ਐਕਟਰੈਸ ਹੀ ਆਡੀਸ਼ਨ ਦੇ ਰਹੀ ਸੀ। ਇਸ ਤੋਂ ਜੀ, ਪਹਿਲਾਂ ਤੇ ਹਾਂਜੀ, ਵੀ ਮੈਂ ਪਰ ਮੇਰਾ 2 ਫਿਲਮਾਂ ਕੀਤੀਆਂ ਸੀ ਮੈਂ। ਪਹਿਲਾਂ ਕੀਤੀ ਸੀਗੀ, ਉਸ ਫਿਲਮ ਦੇ ਵਿੱਚ ਜਪਜੀ ਖਹਿਰਾ ਮੈਮ ਹੀਰੋਇਨ ਸੀ, ਤੇ ਮੇਰੀ ਕਿਸਮਤ ਦੇਖੋ, ਹੂੰ, ਜਿਨ੍ਹਾਂ ਨਾਲ ਉਹਨਾਂ ਨੇ ਸਭ ਤੋਂ ਵੱਧ ਕੰਮ ਕੀਤਾ ਦੇਵ ਸਰ ਦੇ ਨਾਲ, ਤੇ ਮੈਂ ਉਹਨਾਂ ਦੇ ਆਪੋਜ਼ਿਟ ਹੀ ਆ ਰਹੀ ਹਾਂ, ਹਨਾ? ਮੇਰੀ ਜੀ, ਜੀ, ਡੈਸਟੀਨੀ ਦੇ ਵਿੱਚ ਲਿਖਿਆ ਸੀਗਾ। ਤੇ ਕੀ ਹੋਇਆ, ਮੈਂ ਜਦੋਂ ਮੂਵੀ ਕੀਤੀ ਤਾਂ ਮੇਰਾ ਉੱਥੇ ਸਿਰਫ ਅੱਧੇ ਸੈਕਿੰਡ ਦਾ ਰੋਲ ਸੀ। ਜਿਵੇਂ ਆਪਾਂ ਕਹਿ ਲਈਏ ਸਾਈਡ ਤੇ ਜਿਹੜੇ ਕੈਰੈਕਟਰਸ ਆਉਂਦੇ ਆ, ਉਹਦੇ 'ਚ ਮੈਂ ਜਪਜੀ ਮੈਮ ਦੀ ਫਰੈਂਡ ਬਣੀ ਹੋਈ ਸੀਗੀ। ਉਹਨਾਂ ਨੂੰ ਜੀ, ਯਾਦ ਵੀ ਨਹੀਂ ਹੋਣਾ ਅੱਜ ਤਾਂ। ਤੇ ਉਦੋਂ ਮੈਂ ਹੂੰ, ਪੜ੍ਹਦੀ ਸੀਗੀ। ਸੋ ਜਰਨੈਲ ਸਿੰਘ ਭਾਜੀ ਸਾਡੇ ਪ੍ਰੋਡਕਸ਼ਨ ਦੀ ਫੀਲਡ ਦੇ ਵਿੱਚ ਨੇਗੇ, ਉਹ ਇਸ ਫੀਲਡ ਦੇ ਸਾਡੀ ਲਾਈਨ ਦੇ ਵਿੱਚ ਪ੍ਰੋਡਕਸ਼ਨ ਦਾ ਕੰਮ ਕਰਦੇ ਆ ਉਹ। ਤੇ ਜਦੋਂ ਮੈਂ ਜੀ, ਮਿਸਟਰ ਸਿੰਘ ਮਿਸ ਕੌਰ ਵਾਲਾ ਕੰਟੈਸਟ ਜਿੱਤਿਆ ਨਾ, ਤਾਂ ਉਹਨਾਂ ਨੇ ਮੈਨੂੰ, ਜਦੋਂ ਆਪਾਂ ਕੰਟੈਸਟ ਜਿੱਤਦੇ ਆ ਸਾਡੇ ਕੋਲ ਕੁਝ ਕੰਟਰੈਕਟਸ ਹੁੰਦੇ ਆ, ਤਾਂ ਉਹਨਾਂ ਨੇ ਕਿਹਾ ਸੀ ਵੀ ਬਾਣੀ ਤੂੰ ਆਡੀਸ਼ਨਸ ਦੇ। ਤੇ ਉਹ ਫਿਲਮ ਜੀ, ਦੇ ਵਿੱਚ ਮੈਂ ਸਿਰਫ ਇੱਕ ਛੋਟੇ ਜਿਹੇ ਕੈਰੈਕਟਰ ਲਈ ਕਿ ਨਾਲ ਮੈਂ ਵਾਕ ਕਰਨਾ ਸੀਗਾ, ਮੈਂ ਗਈ। ਤੇ ਉਦੋਂ ਨੈਕਸਟ ਵੀਕ ਨਾ ਉਸ ਫਿਲਮ ਦੀ ਹੀਰੋਇਨ ਚੇਂਜ ਹੋ ਗਈ। ਉਹਨਾਂ ਨੇ ਮੈਨੂੰ ਕਿਹਾ ਕਿ ਜੀ, ਹੀਰੋਇਨ ਚੇਂਜ ਹੋਈ ਆ, ਤੂੰ ਫੇਰ ਆਉਣਾ। ਪਤਾ ਹੀ ਨਹੀਂ ਜੀ, ਮੈਨੂੰ ਰੱਬੋ ਕੀ ਹੋਇਆ, ਮੈਂ ਨਹੀਂ ਗਈ। ਮੈਂ ਕਿਹਾ ਭਾਜੀ ਮੈਂ ਓਕੇ, ਇੰਨੇ ਕੁ ਦੇ ਲਈ ਨਹੀਂ ਜਾਣਾ ਹੈਗਾ। ਤੇ ਅੱਜ ਮੇਰੀ ਕਿਸਮਤ 'ਚ ਆਹ ਫਿਲਮ ਲਿਖੀ ਸੀਗੀ।
ਸੋ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਹਨਾ। ਸੁਪਨੇ ਦੇਖੋ ਸਾਰਿਆਂ ਦੇ ਵੱਡੇ ਹੁੰਦੇ ਆ। ਮੈਂ ਉਸ ਟਾਈਮ ਜੀ ਜੀ ਇਹ ਜ਼ਰੂਰ ਸੋਚਦੀ ਸੀਗੀ ਕਿ ਮੈਂ ਕੰਮ ਕਰਨਾ ਇੰਡਸਟਰੀ ਦੇ ਵਿੱਚ, ਪਰ ਇਹ ਨਹੀਂ ਪਤਾ ਸੀਗਾ ਕਿ ਪ੍ਰਮਾਤਮਾ ਨੇ ਮੈਨੂੰ ਗਾਇਕਾ ਬਣਾ ਕੇ ਇੱਥੇ ਮੇਰਾ ਰਸਤਾ ਏਦਾਂ ਚੂਜ਼ ਕੀਤਾ ਸੀ। ਦੇਖੋ ਜੇ ਮੈਂ ਉਸ ਤਰੀਕੇ ਨਾਲ ਅੱਜ ਦੀ ਛੋਟੇ-ਛੋਟੇ, ਹੋ ਸਕਦਾ ਪਤਾ ਨਹੀਂ ਅੱਜ ਮੈਂ ਐਕਟਰੈਸ ਵੀ ਨਾ ਬਣਦੀ, ਕਿਤੇ ਨਾ ਜੀ ਕਿਤੇ ਉੱਥੇ ਹੀ ਸਟਕ ਹੋ ਕੇ ਰਹਿ ਜਾਂਦੀ, ਪਰ ਮੇਰੀ ਡੈਸਟੀਨੀ ਦੇ ਵਿੱਚ ਬਹੁਤ ਵੱਡਾ ਲਿਖਿਆ ਸੀ। ਫਿਰ ਮੈਂ ਇੱਕ ਹੋਰ ਫਿਲਮ ਕੀਤੀ ਸੀ, ਉਹਦੇ ਵਿੱਚ ਵੀ ਮੈਂ, ਉਦੋਂ ਵੀ ਮੈਂ ਕਾਲਜ ਦੇ ਵਿੱਚ ਪੜ੍ਹਦੀ ਸੀਗੀ, ਤੇ ਉਦੋਂ ਪੜ੍ਹਦੇ ਉਹ ਵੀ ਮੈਨੂੰ ਜਰਨੈਲ ਭਾਜੀ ਨੇ ਕਿਹਾ ਕਿ ਇਸ ਫਿਲਮ ਦੇ ਤੂੰ ਆਡੀਸ਼ਨਸ ਦੇ। ਮੈਂ ਫਿਲਮ ਦੇ ਆਡੀਸ਼ਨਸ ਦਿੱਤੇ, ਤੇ ਉਹ ਫਿਲਮ ਦਾ ਵੀ ਮੈਨੂੰ ਲੱਗਦਾ ਹਫਤਾ 10 ਦਿਨ ਸ਼ੂਟ ਚੱਲਿਆ। ਉਹਨਾਂ ਦੀ ਕੁਝ ਪ੍ਰੋਬਲਮ ਆ ਗਈ ਸੀਗੀ, ਔਰ ਉਹਦੇ ਨਾਲ ਕੋਈ ਪੈਸਿਆਂ ਦਾ ਕੁਝ ਨਹੀਂ, ਬਸ ਇੰਨਾ ਸੀ ਵੀ ਚਾਹ ਸੀਗਾ ਕਿ ਕੈਮਰੇ ਅੱਗੇ ਜਾਣਾ ਹਨਾ, ਸਕਰੀਨ ਤੇ ਜੀ ਜੀ ਆਉਣਾ। ਜੇ ਸ਼ਾਇਦ ਮੈਂ ਅੱਜ ਉਸ ਕੈਰੈਕਟਰਸ ਦੇ ਵਿੱਚ ਆ ਜਾਂਦੀ, ਸਾਈਡ ਵਾਲੇ ਛੋਟੇ-ਛੋਟੇ ਕੈਰੈਕਟਰ 'ਚ, ਸ਼ਾਇਦ ਮੈਂ ਅੱਜ ਇੱਥੇ ਤੱਕ ਨਾ ਪਹੁੰਚਦੀ। ਪਰ ਮੇਰੀ ਜਰਨੀ ਹੁਣ ਮਿਊਜ਼ਿਕ ਤੋਂ ਇੱਧਰ ਬਣੀ, ਤੇ ਉਹ ਪਰਮਾਤਮਾ ਵੱਲੋਂ ਹੀ ਆ। ਤੇ ਜੇ ਕਿਸੇ ਨੂੰ ਮੌਕਾ ਮਿਲਦਾ ਆ, ਤੇ ਉਹ ਕਿਉਂ ਨਹੀਂ ਉਸ ਚੀਜ਼ ਦੇ ਵਿੱਚ ਜਾਊਗਾ ਹਨਾ, ਡੈਫੀਨੇਟਲੀ ਜੀ ਜਾਊਗਾ। ਜੀ ਹਾਂਜੀ ਇਹ ਮੌਕੇ ਗ੍ਰੈਬ ਕਰਨ ਦੀ ਗੱਲ ਹੁੰਦੀ ਹੈ। ਜਿਹੜਾ ਉਹਨਾਂ ਨੂੰ ਜੀ ਛੇਤੀ ਗ੍ਰੈਬ ਕਰ ਲੈਂਦਾ ਉਹ ਬਹੁਤ ਅੱਗੇ ਤੱਕ ਨਿਕਲ ਜਾਂਦਾ। ਜਿੱਦਾਂ ਹਾਂਜੀ ਕਈ ਵਾਰੀ ਉਹ ਗੱਲ ਕਹੀ ਜਾਂਦੀ ਹੈ ਨਾ ਕਿ ਜ਼ਿੰਦਗੀ ਮੌਕਾ ਸਭ ਨੂੰ ਦਿੰਦੀ ਹੈ, ਕਿ ਦਿੰਦੀ ਕੁਝ ਆ। ਉਹਨੂੰ ਲੈਂਦੇ ਨੇ ਤੇ ਕੁਝ ਉਹ ਤੋਂ ਗਵਾ ਦਿੰਦੇ ਨੇ। ਸੋ ਤੁਸੀਂ ਉਹਨਾਂ ਨੂੰ ਜੀ ਬਣਾਇਆ ਬਿਲਕੁਲ ਵੀ ਹੈ। ਤੁਸੀਂ ਕੁਝ ਮੌਕੇ ਏਦਾਂ ਦੇ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਥੋੜਾ ਜਿਹਾ ਸਕਰੀਨ ਟਾਈਮ ਵੀ ਮਿਲਣਾ ਸੀ, ਉਹ ਵੀ ਕੈਂਸਲ ਹਾਂਜੀ ਹੋ ਗਿਆ, ਪਰ ਅੱਜ ਤੁਸੀਂ ਹਾਂਜੀ ਫੁੱਲ ਫਲੈਜ ਸਕਰੀਨ ਟਾਈਮ ਨਾਲ ਆ ਰਹੇ ਆ। ਮੈਂ ਹਾਂਜੀ ਤੁਹਾਡੇ ਨਾਲ ਗੱਲ ਸਾਂਝੀ ਕਰਦਿਆਂ, ਕੁਝ ਕੁ ਮੇਰੇ ਜਾਣਕਾਰ ਦੋਸਤ ਮਿੱਤਰ ਹੀ ਨੇ, ਉਹ ਜਦੋਂ ਤੁਹਾਡੀ ਪਹਿਲੀ ਫਿਲਮ ਦੇਖਣ ਜਾਂਦੇ ਨੇ ਮੈਡਲ, ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਇੱਕ ਗਿਲਾ ਕੀਤਾ ਸੀ। ਮੈਂ ਤੁਹਾਡੇ ਤੋਂ ਹੀ ਇਸ ਦਾ ਜਵਾਬ ਚਾਹੂੰਗਾ, ਕਿਉਂਕਿ ਏਦਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ। ਤੇ ਜੀ ਉਹਨਾਂ ਦਾ ਕਹਿਣਾ ਸੀ ਕਿ ਸਕਰੀਨ ਪਲੇ ਬਹੁਤ ਘੱਟ ਸੀ ਬਾਣੀ ਦਾ, ਅਸੀਂ ਹਾਂਜੀ ਹੋਰ ਹਾਂਜੀ ਲੰਬਾ ਟਾਈਮ ਸਕਰੀਨ ਤੇ ਦੇਖਣਾ ਚਾਹੁੰਦੇ ਸੀ। ਐਤਕੀ ਉਹ ਹਾਂਜੀ ਗਿਲਾ ਦੂਰ ਕਰਦੇ ਹੋਗੇ ਉਹਨਾਂ ਦਾ? ਦੇਖੋ ਉਦੋਂ ਮੈਂ ਨਵੀਂ ਸੀਗੀ, ਮੇਰੀ ਪਹਿਲੀ ਜੀ ਫਿਲਮ ਸੀਗੀ ਉਹ ਹਨਾ, ਤੇ ਸਾਡੇ ਆਪਦੀ ਪ੍ਰੋਡਕਸ਼ਨ ਦੇ ਵਿੱਚ ਆਈ ਸੀ। ਉਹਦੇ 'ਚ ਨਾ ਮੇਰੇ ਬਹੁਤ ਸਾਰੇ ਸੀਨ ਕੱਟੇ ਗਏ। ਉਹ ਮੈਂ ਖੁਦ ਜੀ ਵੀ ਜਦੋਂ ਪ੍ਰੀਮੀਅਰ ਤੇ ਦੇਖਿਆ, ਮੈਨੂੰ ਉੱਥੇ ਜਾ ਕੇ ਦੇਖਣ ਨੂੰ ਮਿਲਿਆ ਕਿ ਅੱਛਾ ਮੇਰੇ ਆਹ ਵੀ ਸੀਨ ਕੱਟੇ ਗਏ। ਜਿੰਨਾ ਕੁ ਮੈਂ ਤੁਹਾਨੂੰ ਸਕਰੀਨ ਤੇ ਦਿਖੀ ਆ, ਓਨਾ ਕੁ ਹੀ ਮੇਰੇ ਸੀਨਸ ਨੂੰ ਕੱਟ ਦਿੱਤਾ ਗਿਆ ਸੀਗਾ ਫਿਲਮ ਦੇ ਵਿੱਚੋਂ ਵੀ। ਤੇ ਉੱਥੇ ਮੈਨੂੰ ਖੁਦ ਨੂੰ ਸੀਗਾ ਉਹ ਚੀਜ਼, ਜੱਸੀ ਵੀਰੇ ਹੁਣਾਂ ਨੂੰ ਵੀ ਫੀਲ ਹੋਈ। ਔਰ ਦੂਜੀ ਗੱਲ ਜੀ ਕੀ ਸੀ ਨਾ, ਪਰ ਜੇ ਅਸੀਂ ਦੂਸਰਾ ਪੱਖ ਦੇਖੀਏ, ਇੱਕ ਨਵੇਂ ਆਰਟਿਸਟ ਲਈ ਜਾਂ ਤਾਂ ਦੇਖੋ ਮੈਂ ਬਹੁਤ ਸਾਰੀ ਸਕਰੀਨ ਤੇ ਆ ਜਾਵਾਂ, ਫਿਰ ਜਿੰਨਾ ਬੰਦਾ ਦਿਖਦਾ ਉਨੀਆਂ ਗਲਤੀਆਂ ਵੀ ਕਰਦਾ। ਗਲਤੀਆਂ ਵੀ ਕਰ। ਜਿੰਨਾ ਥੋੜਾ ਆਪਾਂ ਦਿਖਾਂਗੇ, ਉਹ ਉਸ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਇਸ ਗੱਲ ਲਈ ਲੋਕੀ ਜ਼ਿਆਦਾ ਮੈਨੂੰ ਐਪਰੀਸ਼ੀਏਟ ਕਰਨ ਲੱਗ ਗਏ ਕਿ ਹੁਣ ਤੁਸੀਂ 2 ਕਦੋਂ ਲੈ ਕੇ ਆ ਰਹੇ ਹੋ? ਤੁਸੀਂ ਹੁਣ ਜੀ ਸਾਨੂੰ ਜ਼ਿਆਦਾ ਦਿਖੋਗੇ। ਇਹ ਗਿਲਾ ਹਰ ਇੱਕ ਇਨਸਾਨ ਨੂੰ ਰਿਹਾ ਮੇਰੇ ਨਾਲ, ਕਿ ਜੀ ਬਾਣੀ ਅਸੀਂ ਜ਼ਿਆਦਾ ਐਕਸਪੈਕਟ ਕਰਦੇ ਸੀ, ਤੁਸੀਂ ਥੋੜੇ ਟਾਈਮ ਲਈ ਆਏ। ਉਹਦਾ ਰੀਜ਼ਨ ਇੱਕ ਤਾਂ ਇਹ ਹੋ ਗਿਆ ਕਿ ਮੇਰੇ ਬਹੁਤ ਸਾਰੇ ਸੀਨ ਕੱਟੇ ਗਏ। ਦੂਸਰਾ ਰੀਜ਼ਨ ਕਿ ਮੈਡਲ 2 ਬਣਾਉਣੀ ਸੀ। ਉਹਦੇ ਵਿੱਚ ਸੀਗਾ ਕਿ ਮੇਰਾ ਕੈਰੈਕਟਰ ਜ਼ਿਆਦਾ ਰਹੂਗਾ, ਔਰ ਫਿਰ ਉਹ ਚਲੋ ਉਹ ਵਾਲਾ ਪਾਰਟ ਨਿਕਲ ਗਿਆ। ਫਿਰ ਮੇਨ ਜਿਹੜੀ ਚੀਜ਼ ਸੀ ਨਾ ਇਹ ਸੀ ਕਿ ਮੈਂ ਥੋੜੇ ਟਾਈਮ ਲਈ ਆ ਰਹੀ ਹਾਂ, ਪਰ ਮੈਂ ਸਕਰੀਨ ਤੇ ਛਾ ਜਾ, ਜੀ ਵੀ ਹੀਰੋਇਨ ਤਾਂ ਹੀਰੋਇਨ ਹੀ ਹੈ, ਚਾਹੇ ਥੋੜੇ ਟਾਈਮ ਲਈ ਆਵਾਂ, ਵੀ ਬਾਣੀ ਛਾਣਾ ਆ। ਵੀ ਉਹੋ ਜਿਹੀ ਗਲਤੀ ਨਹੀਂ ਕਰਨੀ ਕਿ ਜਿੱਥੇ ਲੱਗੇ ਕੱਚਾ, ਕਿਉਂਕਿ ਮੈਂ ਮਿਊਜ਼ਿਕ ਦੇ ਵਿੱਚ ਜਦੋਂ ਆਈ ਨਾ, ਮੈਂ ਬਹੁਤ ਕੱਚੇ ਪੈਰੀ ਆਈ ਹਾਂ, ਪਰ ਜੀ ਉਹ ਰੱਬੋਂ ਹੀ ਮੇਰੇ ਗਾਣੇ ਚੱਲ ਗਏ। ਹੁਣ ਦੇਖੋ ਤੁਸੀਂ ਬੈਕ ਟੂ ਮੰਨਦੇ ਬੈਕ ਹੋ ਇਹ ਗੱਲ? ਬਹੁਤ ਘੱਟ ਨਹੀਂ ਲੋਕ ਇਹ ਗੱਲ ਮੰਨਦੀ ਆ ਮੰਨਦੇ ਨੇ ਮੈਂ ਕਿ ਤਾਂ ਜੀ ਬਿਲਕੁਲ ਮੰਨਦੀ ਆ। ਤੁਸੀਂ ਮੈਨੂੰ ਡੇ 1 ਤੋਂ ਮੇਰੀਆਂ ਇੰਟਰਵਿਊ ਸੁਣੋਗੇ ਨਾ, ਮੈਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੀ ਹੁੰਦੀ ਆ ਕਿ ਮੇਰੀ ਪ੍ਰਮਾਤਮਾ ਨੇ ਬਾਹ ਫੜ ਲਈ। ਦੇਖੋ 1000 ਮਿਲੀਅਨ ਗਾਣਾ, ਮੈਂ ਇੰਡਸਟਰੀ ਦੀ ਇਕਲੌਤੀ ਕੁੜੀ ਆ, 1000 ਪਲੱਸ ਹੋ ਗਿਆ ਕਿ ਜੀ ਜਿਹਦੇ ਹਿੱਸੇ ਗਾਣਾ ਆਇਆ। ਔਰ ਇੱਕ ਫਿਲਮਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਲੌਂਗ ਲਾਚੀ ਆ, ਸੋਲੋ ਜੀ ਆਰਟਿਸਟ ਦੇ ਵਿੱਚ ਜੇ ਦੇਖੀਏ ਤਾਂ ਸਿਰਫ ਮੇਰਾ ਗਾਣਾ। ਤੇ ਮੈਂ ਤਾਂ ਕਹਿੰਦੀ ਹਾਂ ਹਾਏ ਰੱਬਾ, ਇੱਕ ਇੰਨੀ ਵੱਡੀ ਜ਼ਿੰਮੇਵਾਰੀ ਵੀ ਹੋਣੀ ਨਾ, ਇੰਨਾ ਵੱਡਾ ਹਿੱਟ ਵੀ ਜਾਣਾ, ਇਹ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਆ। ਜਦੋਂ ਜੀ ਮੇਰੇ ਗਾਣੇ ਹਿੱਟ ਹੋ ਗਏ, ਮੈਂ ਕਹਿਣਾ ਪ੍ਰਮਾਤਮਾ, ਮੈਂ ਤਾਂ ਹਲੇ ਲਾਈਵ ਗਾਉਣਾ ਵੀ ਨਹੀਂ ਸਿੱਖੀ ਹੈਗੀ, ਤੂੰ ਰੱਬਾ ਜੀ ਮੇਰੇ ਗਾਣੇ ਇੰਨੇ ਹਿੱਟ ਕਰਤੇ ਆ ਵੀ ਮੇਰੇ ਕੋਲ ਆਪਸ਼ਨ ਕੀ ਬਚ ਗਿਆ, ਗਾਉਣਾ ਜੀ ਪੈਣਾ। ਜੀ ਫਿਰ ਮੈਂ ਬਾਅਦ ਚੋਂ ਸਿੱਖਿਆ, ਏਦਾਂ ਨਹੀਂ ਹੈ ਕਿ ਮੈਂ ਨਹੀਂ ਸਿੱਖਿਆ, ਬਾਅਦ ਚੋਂ ਮੈਂ ਦਿਨ ਰਾਤ ਮਿਹਨਤ ਕੀਤੀ ਆ ਕਿ ਜੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰ ਸਕਾਂ। ਸਫਲ ਹੋਣ ਤੋਂ ਬਾਅਦ ਮਿਹਨਤ ਕਰਦੇ ਰਹਿਣਾ ਬਹੁਤ ਚੰਗੀ ਗੱਲ ਹੁੰਦੀ ਹੈ। ਉਹ ਵਿਅਕਤੀ ਨੂੰ ਮਹਾਨ ਬਣਾਉਂਦੀ ਹੈ। ਕਹਿੰਦੇ ਹਿੱਟ, ਸੁਪਰ ਹਿੱਟ ਕੋਈ ਵੀ ਹੋ ਸਕਦਾ, ਪਰ ਉਸ ਮੁਕਾਮ ਤੇ ਖੜੇ ਰਹਿਣ ਦੇ ਲਈ ਤੁਹਾਨੂੰ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ। ਮੇਰਾ ਅਗਲਾ ਜੀ ਸਵਾਲ ਇਹ ਸੀ ਕਿ ਇੱਕ ਨਾ ਖਾਸ ਤੌਰ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਇਸ ਗੱਲ ਨੂੰ ਵਧੇਰੇ ਦੇਖਦਾ ਕਿ ਜੀ ਸਾਡੇ ਨਾ ਜਿਹੜੇ ਆਰਟਿਸਟ ਹੁੰਦੇ ਨੇ, ਵੇਰਦੇ ਰਹੋ ਸਿੰਗਰ ਨੇ, ਵੇਰਦੇ ਰਹੋ ਐਕਟਰ ਨੇ, ਕੁਝ ਵੀ ਨੇ, ਉਹਨਾਂ ਤੋਂ ਇੱਕ ਸਮਾਜਿਕ ਜ਼ਿੰਮੇਵਾਰੀ ਦੀ ਆਸ ਕੀਤੀ ਜਾਂਦੀ ਹੈ। ਤੁਸੀਂ ਸਮਝ ਰਹੇ ਹੋਵੋਗੇ, ਜਿਵੇਂ ਆਪਾਂ ਕਿਸਾਨੀ ਅੰਦੋਲਨ ਦੇਖਿਆ, ਉਸ ਦੇ ਵਿੱਚ ਜੀ ਐਂ ਕਿਹਾ ਜਾਂਦਾ ਸੀ ਕਿ ਜਿਹੜਾ ਕਲਾਕਾਰ ਉੱਥੇ ਨਹੀਂ ਪਹੁੰਚਿਆ ਉਹ ਗਦਾਰ ਹੈ ਪੰਜਾਬ ਦਾ।
ਤੁਸੀਂ ਜੀ। ਇਸ ਧਾਰਨਾ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਰਿਸਪੌਂਸਿਬਿਲਿਟੀ ਇੱਕ ਕਲਾਕਾਰ ਦੀ ਹੈ ਉਹਦੀ ਆਪਣੀ ਕਲਾ ਦੇ ਨਾਲ ਆਪਣੀ ਪੇਸ਼ਕਾਰੀ ਕਰਕੇ ਆਪਣੀ ਗੱਲ ਰੱਖਣ ਦੀ, ਆਪਣੇ ਲੋਕਾਂ ਦੀ ਗੱਲ ਰੱਖਣ ਦੀ ਹੈ? ਕੀ ਇਹ ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ ਕਿ ਆਸ ਕਰਨੀ ਹਰੇਕ ਕਲਾਕਾਰ ਤੋਂ, ਹਰੇਕ ਐਕਟਰ ਤੋਂ ਕਿ ਉਹ ਪੰਜਾਬ ਦੇ ਸਮਾਜਿਕ ਮੁੱਦਿਆਂ ਦੇ ਵਿੱਚ ਵੀ ਨਾਲੋਂ ਨਾਲ ਚੱਲੇ, ਆਪਣਾ ਕੰਮ ਵੀ ਕੈਰੀ ਔਨ ਰੱਖੇ? ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਹਾਡਾ ਇਸ ਤੇ ਵਿਊ ਪੁਆਇੰਟ ਕੀ ਹੈ? ਮੈਂ ਉਹ ਜਾਣਨਾ ਚਾਹੁੰਦਾ। ਦੇਖੋ ਜੀ, ਅਸੀਂ ਸਭ ਤੋਂ ਪਹਿਲਾਂ ਇਨਸਾਨ ਆ, ਹਨਾ? ਹੂੰ। ਜੀ, ਆਰਟਿਸਟ ਆ ਜਾਂ ਅਸੀਂ ਕਿਸੇ ਵੀ ਕਿੱਤੇ 'ਚ ਆਏ ਆ, ਉਸ ਚੀਜ਼ 'ਚ ਬਹੁਤ ਬਾਅਦ 'ਚ ਆਏ ਆ। ਸੋ ਜੀ, ਕਿਸਾਨਾਂ ਦੇ ਸਿਰ ਤੋਂ ਅਸੀਂ ਖਾਂਦੇ ਆ। ਔਰ ਮੈਂ ਉੱਥੇ ਗਈ ਸੀ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਮੈਨੂੰ ਕੈਮਰਾ ਕੈਪਚਰ ਨਾ ਕਰੇ, ਜੀ, ਕਿ ਮੈਂ ਫਾਰਮੈਲਿਟੀਜ਼ ਲਈ ਨਹੀਂ ਜਾ ਸਕਦੀ, ਕਿਤੇ ਵੀ ਨਹੀਂ ਜਾ ਸਕਦੀ। ਮੈਂ ਸੋਸ਼ਲ ਜੀ, ਮੀਡੀਆ ਜੀ, ਤੇ ਪੋਸਟ ਵੀ ਕੀਤਾ ਕਾਫੀ ਕੁਛ, ਜਿੰਨਾ ਕੁ ਮੇਰੇ ਤੋਂ ਹੋਇਆ ਮੈਂ ਜਾ ਕੇ ਵੀ ਆਈ, ਪਰ ਮੈਂ ਨਾ ਕੈਮਰੇ ਤੋਂ ਸੱਚੀ ਭੱਜਦੀ ਆ। ਬਹੁਤ ਸਾਲ ਜੀ, ਪਹਿਲਾਂ ਇੱਕ ਚੀਜ਼ ਹੋਈ ਸੀਗੀ, ਤੇ ਉਸ ਚੀਜ਼ ਤੋਂ ਬਾਅਦ ਮੈਂ ਥੋੜਾ ਜਿਹਾ ਕਹਿ ਲਓ ਕਿ ਕੈਮਰੇ ਅੱਗੇ ਕੌਨਸ਼ੀਅਸ ਹੋ ਜਾਂਦੀ ਆ ਇਹ ਚੀਜ਼ਾਂ ਨੂੰ ਲੈ ਕੇ ਕਿ ਯਾਰ ਮੈਂ ਬੋਲ ਸਕਦੀ ਹਾਂ, ਪਰ ਕਈ ਵਾਰੀ ਨਾ ਤੁਹਾਨੂੰ ਬੈਕ ਆਫ ਦ ਮਾਈਂਡ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ। ਕੁਛ ਲੋਕਾਂ ਨੂੰ ਤਾਂ ਦੇਖੋ ਹੁੰਦਾ ਯਾਰ ਮੈਂ ਬੋਲਤਾ, ਦੈਟਸ ਓਕੇ, ਕੋਈ ਕੀ ਕਹਿੰਦਾ ਕੀ ਨਹੀਂ ਕਹਿੰਦਾ ਮੈਨੂੰ ਫਰਕ ਨਹੀਂ ਪੈਂਦਾ। ਨਹੀਂ ਪਰ ਕੁਝ ਮੈਨੂੰ ਕੁਝ ਹਜੇ ਵੀ ਪੈਂਦਾ, ਉਹ ਚੀਜ਼ਾਂ ਦੇ ਜੀ, ਵਿੱਚੋਂ ਫਰਕ ਡੈਫੀਨੇਟਲੀ ਪੈਂਦਾ। ਬਾਣੀ ਸੋ ਜੀ, ਮੈਂ ਤੋਲ ਉਹਦੇ ਮੋਲ ਕੇ ਵਿੱਚ ਨਾ ਬੋਲ ਨਹੀਂ ਬਿਜ਼ਨਸ ਸਕਦੀ। ਬਿਜ਼ਨਸ ਲਾਸ ਨੂੰ ਵੀ ਦੇਖਿਆ ਜਾਂਦਾ ਹੈ ਨਾ। ਮੈਂ ਜਿਹੜੀ ਗੱਲ ਕਰ ਹਾਂਜੀ ਰਿਹਾ ਸੀ ਕਿ ਕੱਲਾ ਕਿਸਾਨੀ ਨਹੀਂ, ਕੋਈ ਵੀ ਹੋਰ ਸਮਾਜਿਕ ਮੁੱਦਾ ਹੈ ਹਾਂਜੀ ਪੰਜਾਬ ਹਾਂਜੀ 'ਚ ਅੱਜ ਹਾਂਜੀ, ਮੈਂ ਨਸ਼ੇ ਤੁਹਾਨੂੰ ਕੇਸ ਬਿਲਕੁਲ ਪੀਕ ਉਹੀ ਤੇ ਦੱਸ ਨੇ, ਸਕਦੀ ਹਾਂ, ਹੈ ਨਾ? ਬਿਲਕੁਲ ਬਿਲਕੁਲ। ਤੇ ਹਾਂਜੀ ਇਹ ਬਿਜ਼ਨਸ ਐਂਗਲ ਵੀ ਦੇਖਿਆ ਜਾਂਦਾ ਹੈ। ਕਈ ਲੋਕ ਕਹਿੰਦੇ ਨੇ ਕਿ ਯਾਰ ਇਹ ਬਿਜ਼ਨਸ ਕਰਦੇ ਨੇ ਆਪਣਾ, ਇਹ ਇਸੇ ਕਰਕੇ ਨਹੀਂ ਬੋਲਦੇ ਵੀ ਇਹਨਾਂ ਦਾ ਬਿਜ਼ਨਸ ਲਾਸ ਹੋਊਗਾ। ਦੇਖੋ, ਬੋਲ ਕੇ ਸਾਡਾ ਬਿਜ਼ਨਸ ਲਾਸ ਨਹੀਂ ਹੋਣਾ, ਸਗੋਂ ਦੀ ਹੂੰ। ਸਾਨੂੰ ਲੋਕਾਂ ਦਾ ਪਿਆਰ ਮਿਲੂਗਾ ਉਸ ਚੀਜ਼ ਜੀ, ਦੇ ਵਿੱਚ, ਲੋਕਾਂ ਦੀ ਵਾਹ-ਵਾਹ ਮਿਲੂਗੀ ਜੀ, ਉਸ ਚੀਜ਼ ਦੇ ਵਿੱਚ, ਹਨਾ? ਸੋ ਇਹਦੇ 'ਚ ਕੋਈ ਲਾਸ ਵਾਲਾ ਤਾਂ ਮੈਨੂੰ ਨਹੀਂ ਲੱਗਦਾ। ਬਾਕੀ ਤਾਂ ਸਾਰੇ ਹੂੰ, ਸਿਆਣੇ, ਇਹਦੇ 'ਚ ਦੱਸੋ ਕੀ ਲਾਸ ਹੋਊਗਾ? ਅੱਜ ਤੁਸੀਂ ਕੁਛ ਚੰਗਾ ਬੋਲ ਰਹੇ ਹੋ, ਜੀ। ਲੋਕਾਂ ਦੇ ਹੱਕਾਂ ਲਈ ਖੜ ਰਹੇ ਹੋ, ਤੁਹਾਨੂੰ ਲੱਗਦਾ ਤੁਹਾਨੂੰ ਕਿਤੇ ਲਾਸ ਹੋਊਗਾ ਇਸ ਚੀਜ਼ ਲਈ? ਨਹੀਂ, ਇੱਥੇ ਇੱਥੇ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦਿਆਂ, ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਕਿ ਉਸ ਸਮੇਂ ਨਾ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਉਦੋਂ ਕੁਝ ਪੰਜਾਬੀ ਜਿਹੜੇ ਸਿੰਗਰ ਨੇ ਹਾਂਜੀ, ਤੇ ਐਕਟਰ ਵੀ ਨੇ, ਉਹਨਾਂ ਦੀਆਂ ਮੂਵੀਜ਼ ਆ ਹਾਂਜੀ, ਰਹੀਆਂ ਸੀ ਬਾਲੀਵੁੱਡ ਦੇ ਵਿੱਚ। ਹਾਂਜੀ, ਉਹਨਾਂ ਨੂੰ ਜੇ ਪ੍ਰਮੋਟ ਨਹੀਂ ਕਰਦੇ ਸੀ ਤਾਂ ਉਹਨਾਂ ਦੇ ਕੰਟਰੈਕਟ ਬੇਸ ਦੇ ਉੱਪਰ ਉਹਨਾਂ ਤੇ ਲੀਗਲ ਐਕਸ਼ਨ ਲਿਆ ਜਾ ਸਕਦਾ ਸੀ। ਇਹ ਹਾਂ, ਚੀਜ਼ਾਂ ਜਿਹੜੀਆਂ ਆਪਾਂ ਕਰ ਰਹੇ, ਇਦਾਂ ਕੁਝ ਬਿਜ਼ਨੈਸਸ ਹੁੰਦੇ ਨੇ ਜਿਹੜੇ ਪ੍ਰਭਾਵਿਤ ਹੁੰਦੇ ਨੇ, ਫਿਰ ਤੁਸੀਂ ਲੀਗਲ ਕਾਰਵਾਈ ਤੋਂ ਡਰਦੇ ਹੋ। ਇਹ ਸਾਰੀਆਂ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ ਸੀ। ਹਾਂਜੀ, ਇਹ ਹੁੰਦਾ ਆ, ਇਹਦੇ 'ਚ ਕੋਈ ਜੀ, ਡਾਊਟ ਨਹੀਂ ਆ। ਦੇਖੋ, ਜਦੋਂ ਇੱਕ ਆਰਟਿਸਟ ਇੰਡੀਪੈਂਡੈਂਟ ਹੁੰਦਾ, ਉਹ ਬਹੁਤ ਚੀਜ਼ਾਂ ਆਪਦੇ ਹਿਸਾਬ ਨਾਲ ਕਰ ਸਕਦਾ, ਤੇ ਜਦੋਂ ਕੰਟਰੈਕਟ ਦੇ ਵਿੱਚ ਹੁੰਦਾ, ਉਹਦਾ ਇਕੱਲੇ ਦਾ ਕਿਤੇ ਡਿਸੀਜਨ ਨਹੀਂ ਹੁੰਦਾ, ਜੀ, ਜੀ, ਹਨਾ? ਤਾਂ ਉਹ ਫਿਰ ਜਿਹੜੇ ਜਿਨ੍ਹਾਂ ਨਾਲ ਅਸੀਂ ਸਾਈਨ ਹੁੰਦੇ ਆ, ਸਾਨੂੰ ਉਹਨਾਂ ਦਾ ਵੀ ਪੱਖ ਸੁਣਨਾ ਪੈਂਦਾ। ਉਹਨਾਂ ਤੋਂ ਅਸੀਂ ਬਾਹਰ ਹੋ ਕੇ ਵੀ ਨਹੀਂ ਗੱਲ ਕਰ ਸਕਦੇ। ਜੀ, ਜੀ, ਜੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਨੇ। ਇਹ ਬਹੁਤ ਚੰਗੇ ਬਿਲਕੁਲ ਜੀ, ਤਰੀਕੇ ਨਾਲ ਬਿਲਕੁਲ। ਤੁਸੀਂ ਇਹ ਚੀਜ਼ਾਂ ਤੇ ਹੁਣ ਜਰਾ ਆਪਾਂ ਫਿਲਮ ਦੇ ਉੱਪਰ ਆਉਂਦੇ ਆ। ਇਹ ਜਿਹੜੀ ਤੁਸੀਂ ਫਿਲਮ ਕੀਤੀ ਹੈ ਡਾਕੂਆਂ ਦਾ ਮੁੰਡਾ 3, ਇਹ ਫਿਲਮ ਹਾਂਜੀ। ਕਰਦਿਆਂ ਤੁਸੀਂ ਕੀ ਕੁਝ ਸਿੱਖ ਪਾਏ ਹੋ? ਕੀ ਕੁਝ ਨਵਾਂ ਦੇਖ ਪਾਏ ਹੋ ਆਪਣੇ ਕਹਿ ਲਈਏ ਆਪਣੇ ਕਲਚਰ ਵਾਲੇ ਬਾਰੇ, ਡਾਇਵਰਸਿਟੀ ਬਾਰੇ? ਜਿੱਦਾਂ ਮੈਂ ਪੜ੍ਹ ਰਿਹਾ ਸੀ ਫਿਲਮ ਦੇ ਬਾਰੇ ਕਿ ਉੱਤਰਾਖੰਡ ਦੇ ਜੰਗਲਾਂ ਦੀ ਗੱਲ ਹੁੰਦੀ ਹੈ, ਉੱਥੇ ਜਾ ਕੇ ਜਿਹੜਾ ਐਕਸ਼ਨ ਸ਼ੂਟ ਹੋਇਆ ਹੈ, ਤੇ ਇਸ ਫਿਲਮ ਦੇ ਨਾਲ ਤੁਸੀਂ ਗੱਲ ਪਹਿਲਾਂ ਕੀਤੀ ਕਿ ਪਰਿਵਾਰ ਨੂੰ ਨਾਲ ਲੈ ਕੇ, ਪਰਿਵਾਰ ਦੇ ਲਈ ਕੁਰਬਾਨੀ ਕਰਨ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਇਹ ਫਿਲਮ 'ਚ ਦਿਖਾਈਆਂ ਗਈਆਂ ਨੇ। ਤੁਸੀਂ ਹਰੇਕ ਬੰਦਾ ਹਰੇਕ ਚੀਜ਼ 'ਚੋਂ ਕੁਝ ਨਾ ਕੁਝ ਸਿੱਖਦਾ। ਤੁਸੀਂ ਇਸ ਮੂਵੀ ਨੂੰ ਸ਼ੂਟ ਕਰਦਿਆਂ ਦੌਰਾਨ ਸਕ੍ਰਿਪਟ 'ਚੋਂ ਕੁਝ ਸਿੱਖ ਪਾਏ ਹੋ ਜਾਂ ਅਦਾਕਾਰੀ ਦੇ ਬਾਰੇ 'ਚ ਡਾਇਰੈਕਸ਼ਨ ਦੇਖਦਿਆਂ ਕੁਝ ਸਿੱਖ ਪਾਏ ਹੋ? ਕੀ ਕੁਝ ਤੁਸੀਂ ਨਵਾਂ ਸਿੱਖਿਆ ਇਸ ਫਿਲਮ ਨੂੰ ਸ਼ੂਟ ਕਰਦਿਆਂ? ਦੇਖੋ, ਮੈਂ ਮੇਰੇ ਕੈਰੀਅਰ ਦੇ ਵਿੱਚ ਜਿੰਨਾ ਇੰਨੇ ਸਾਲ ਦੇ ਵਿੱਚ ਨਹੀਂ ਸਿੱਖਿਆ ਨਾ, ਉਹ ਜੀ, ਮੈਂ ਇਸ ਫਿਲਮ 'ਚੋਂ ਸਿੱਖਿਆ। ਮਤਲਬ ਜੀ, ਡੈਡੀਕੇਸ਼ਨ ਨਾਲ ਕਿੱਦਾਂ ਕੰਮ ਕਰਨਾ, ਇੱਕ ਕਰੈਕਟਰ ਤੇ ਐਕਚੁਅਲ ਦੇ ਵਿੱਚ ਕਿੱਦਾਂ ਕੰਮ ਹੁੰਦਾ, ਗਰਾਊਂਡ ਲੈਵਲ ਤੋਂ ਮੈਂ ਇਸ ਫਿਲਮ 'ਚ ਸਿੱਖਿਆ। ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਮੈਂ ਮਿਊਜ਼ਿਕ ਦੇ ਵਿੱਚ ਬਹੁਤ ਕੱਚੇ ਪੈਰੀਂ ਆਈ ਸੀਗੀ, ਪਰ ਜੀ, ਉਹ ਜੀ, ਪਰਮਾਤਮਾ ਨੇ ਮੇਰੀ ਬਾਂਹ ਫੜ ਲਈ। ਪਰ ਮੈਨੂੰ ਇਹ ਸੀ ਐਕਟਿੰਗ ਦੇ ਵਿੱਚ ਮੈਂ ਕੱਚੇ ਪੈਰੀਂ ਨਹੀਂ ਆਉਣਾ ਹੈਗਾ, ਕਿ ਜੇ ਉੱਧਰ ਬਾਂਹ ਫੜ ਲਈ, ਜ਼ਰੂਰੀ ਨਹੀਂ ਆ ਕਿ ਇੱਧਰ ਵੀ ਏਦਾਂ ਹੀ ਹੋ ਜਾਏ, ਵੀ ਬਾਹਲੀ ਆਪਦੀ ਮਿਹਨਤ ਕਰਨੀ ਆ, ਵਧੀਆ ਤਰੀਕੇ ਨਾਲ ਕਰਨੀ ਆ ਤਾਂ ਕਿ ਲੋਕੀ ਪਸੰਦ ਕਰਨ। ਔਰ ਮੈਂ ਜਿਹੜੇ ਗਾਣੇ ਕੀਤੇ ਆ, ਉਹ ਮੇਰੇ ਬਹੁਤ ਖੜਕੇ ਦੜਕੇ ਵਾਲੇ ਗਾਣੇ ਆ। ਫਿਲਮ ਮੈਂ ਜੀ, ਉਹੋ ਜਿਹੀ ਨਹੀਂ ਕਰਨਾ ਚਾਹੁੰਦੀ ਸੀ। ਫਿਲਮ ਦੇ ਵਿੱਚ ਮੈਨੂੰ ਸੀਗਾ ਕਿ ਥੋੜ੍ਹੀ ਵਰਸੈਟੈਲਿਟੀ ਦਿਖਾਉਣੀ ਆ ਕਿ ਜਿਹੜੀ ਅਦਾਕਾਰਾ ਜਾਂ ਅਦਾਕਾਰ ਹਨਾ, ਉਹਨਾਂ ਨੂੰ ਹੁੰਦਾ ਕਿ ਮੈਂ ਹਰ ਤਰ੍ਹਾਂ ਦਾ ਕਰੈਕਟਰ ਕਰ ਸਕਾਂ, ਫੇਰ ਹੀ ਮੈਂ ਇੱਕ ਸੰਪੂਰਨ ਐਕਟਰ ਆ। ਵੀ ਮੈਨੂੰ ਜੀ, ਜੀ, ਲੋਕੀ ਇਹ ਸੋਚ ਕੇ ਪਛਾਣ ਨਾ ਦੇਣ ਕਿ ਯਾਰ ਇਹ ਤਾਂ ਬਸ ਐਕਸ਼ਨ ਹੀ ਫਿਲਮਾਂ ਕਰ ਸਕਦਾ, ਇਹ ਰੋਮਾਂਟਿਕ ਹੀ। ਮੈਨੂੰ ਇਹ ਸੋਚ ਕੇ ਪਛਾਣ ਮਿਲੇ, ਲੋਕਾਂ ਦਾ ਮਾਈਂਡਸੈਟ ਏਦਾਂ ਦਾ ਹੋਵੇ ਕਿ ਯਾਰ ਆਹ ਬੰਦੇ ਨੂੰ ਅਸੀਂ ਕਿਸੇ ਵੀ ਕਰੈਕਟਰ ਦੇ ਵਿੱਚ ਫਿੱਟ ਕਰ ਲਈਏ, ਇਹਨੇ ਨਿਭਾ ਲੈਣਾ। ਜੀ, ਸੋ ਜੀ, ਜੀ, ਐਕਟਿੰਗ ਲਈ ਮੈਂ ਇੰਨੀ ਕਲੀਅਰ ਸੀਗੀ, ਇਸ ਕਰਕੇ ਮੈਂ ਉਸ ਕਰੈਕਟਰ ਨੂੰ, ਜਿਹੜਾ ਮੇਰਾ ਜੱਸੀ ਦਾ ਕਰੈਕਟਰ ਹੈ ਇਸ ਫਿਲਮ ਦੇ ਵਿੱਚ,
ਉਹਨੂੰ 10-11 ਮਹੀਨੇ ਦਿੱਤੇ ਆ ਤਾਂ ਕਿ ਮੈਂ ਕਰੈਕਟਰ ਦੇ ਵਿੱਚ ਹੀ ਰਹਾਂ ਚੰਗੀ ਜੀ ਤਰ੍ਹਾਂ ਦੇ ਨਾਲ। ਮੈਂ ਆਪਣੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਮੈਨੂੰ ਲੱਗਦਾ ਮੈਂ ਹੁਣ ਤੱਕ ਜਿੰਨੇ ਪ੍ਰੋਜੈਕਟਸ ਕੀਤੇ ਆ ਵਨ ਆਫ ਦ ਬੈਸਟ ਪ੍ਰੋਜੈਕਟ ਹੋਊਗਾ ਮੇਰਾ ਔਰ ਮੈਨੂੰ ਸ਼ੋਰ ਉਮੀਦ ਆ, ਪੱਕੀ ਉਮੀਦ ਆ ਕਿ ਲੋਕਾਂ ਨੂੰ ਮੇਰਾ ਕੰਮ ਪਸੰਦ ਆਊਗਾ। ਜੀ ਤੇ ਦੇਵ ਕਰੌੜ ਬਾਈ ਹੁਣਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਉਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਕਾਫੀ ਕੰਮ ਇੰਡਸਟਰੀ ਦੇ ਵਿੱਚ ਕੀਤਾ ਹੈ ਤੇ ਹੁਣ ਤੁਸੀਂ ਜਦੋਂ ਉਹਨਾਂ ਦੇ ਨਾਲ ਇਸ ਇੱਕ ਸੀਕੁਅਲ ਜਿੱਦਾਂ ਬਣਦੇ ਜਾ ਰਹੇ ਨੇ ਇਸ ਫਿਲਮ ਦੇ, ਇਸ ਇੱਕ ਲੜੀ ਦਾ ਹਿੱਸਾ ਬਣਦੇ ਆ ਦੇਵ ਕਰੌੜ ਬਾਈ ਹੁਣਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਦੇਵ ਸਰ ਬਹੁਤ ਪ੍ਰੋਫੈਸ਼ਨਲ ਆਰਟਿਸਟ ਆ ਔਰ ਉਹ ਸਾਡੇ ਤੋਂ ਬਹੁਤ ਸੀਨੀਅਰ ਨੇਗੇ। ਉਹਨਾਂ ਨੇ ਬਹੁਤ ਥੀਏਟਰ ਕੀਤਾ, ਬਹੁਤ ਫਿਲਮਾਂ ਕੀਤੀਆਂ। ਮੈਂ ਬਹੁਤ ਨਵੀਂ ਆ ਕਿਉਂਕਿ ਮੈਡਲ ਦੇ ਵਿੱਚ ਵੀ ਮੈਂ ਬਹੁਤ ਥੋੜਾ ਜਿਹਾ ਕੰਮ ਕੀਤਾ। ਉਹ ਸਾਡੇ ਇੱਕ ਹਿਸਾਬ ਨਾਲ ਘਰ ਦੀ ਪ੍ਰੋਡਕਸ਼ਨ ਸੀ, ਸਾਰਾ ਕੁਝ ਘਰ ਦਾ ਸੀ, ਪ੍ਰੋਡਿਊਸਰਸ ਕਰਦੇ ਸੀਗੇ, ਸੋ ਮੈਨੂੰ ਕੋਈ ਬਾਹਲਾ ਫੀਲ ਨਹੀਂ ਹੋਇਆ। ਮੈਂ ਇੱਕ ਇੰਡੀਪੈਂਡੈਂਟ ਆਰਟਿਸਟ ਹੋਣ ਤੋਂ ਬਾਅਦ ਪਹਿਲੀ ਵਾਰੀ ਫਿਲਮ ਕਰ ਰਹੀ ਹਾਂ ਤੇ ਉਹ ਵੀ ਉਹ ਆਰਟਿਸਟ ਦੇ ਨਾਲ ਜਿਹੜੇ ਬਹੁਤ ਸੀਨੀਅਰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਇੰਡਸਟਰੀ ਦੇ ਵਿੱਚ। ਔਰ ਥੀਏਟਰ ਵਾਲੇ ਆਰਟਿਸਟ ਤਾਂ ਵੈਸੇ ਹੀ ਬਹੁਤ ਮੰਜੇ ਹੋਏ ਆਰਟਿਸਟ ਹੁੰਦੇ ਆ ਨਾ, ਸੋ ਜੀ ਜੀ ਉਹਨਾਂ ਦੇ ਸਾਹਮਣੇ ਜਦੋਂ ਮੈਂ ਆਉਣਾ ਸੀ ਮੈਨੂੰ ਸੀਗਾ ਅਗੇਨ ਕਿ ਇਹ ਨਾ ਹੋਵੇ ਕਿ ਉਹ ਇੱਥੇ ਲੱਗਣ ਤੇ ਬਾਣੀ ਤੂੰ ਇੱਥੇ ਲੱਗੇ। ਜੇ ਜੀ ਉੱਥੇ ਜੀ ਜਾਣਾ ਆ ਤਾਂ ਫਿਰ ਬਹੁਤ ਆਪਣਾ ਇਨਵੋਲਵਮੈਂਟ ਤੈਨੂੰ ਦੇਣੀ ਪੈਣੀ ਆ। ਪਰ ਉਹਦੇ ਚ ਜੀ ਮੇਰੇ ਕੈਰੈਕਟਰ ਦੇ ਵਿੱਚ ਆਉਣ ਦੇ ਲਈ ਮੇਰੇ ਡਾਇਰੈਕਟਰ ਸਰ ਹੈਪੀ ਰੋਡੇ ਸਰ ਔਰ ਦੇਵ ਸਰ, ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕਿਉਂਕਿ ਛੋਟੀਆਂ-ਛੋਟੀਆਂ ਟਿਪਸ ਅਸੀਂ ਥੀਏਟਰ ਨਹੀਂ ਕੀਤਾ ਹੁੰਦਾ ਹਨਾ, ਮੈਂ ਥੀਏਟਰ ਜੀ ਨਹੀਂ ਜੀ ਕੀਤਾ ਜੀ ਤੇ ਮੈਂ ਥੋੜੇ ਬਹੁਤ ਐਕਟ ਕੀਤੇ ਆ ਕਾਲਜ ਸਕੂਲ ਦੇ ਵਿੱਚ ਜਿਹੜੇ ਆਪਾਂ ਸਟੇਜ ਤੇ ਕਰਦੇ ਆ। ਪਰ ਮੈਂ ਜੀ ਪਾਰਟਿਕੂਲਰਲੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਬਹੁਤ ਆਰਟਿਸਟ ਨੇ ਉਸ ਚੀਜ਼ ਦੀ ਪੜ੍ਹਾਈ ਕੀਤੀ ਹੁੰਦੀ ਆ, ਜੀ ਮੈਂ ਨਹੀਂ ਕੀਤੀ। ਸੋ ਮੈਨੂੰ ਬਹੁਤ ਬੇਸਿਕਸ ਜਿਹੜੇ ਆ ਬਰੀਕੀਆਂ ਉਹ ਦੇਵ ਸਰ ਤੇ ਜਿਹੜੇ ਫਿਲਮ ਦੇ ਡਾਇਰੈਕਟਰ ਸਰ ਆ ਉਹਨਾਂ ਨੇ ਸਿਖਾਈਆਂ। ਜੀ ਸੋ ਇਸੇ ਦੇ ਨਾਲ ਮੈਂ ਬਾਣੀ ਦੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਬਾਣੀ ਨੂੰ ਆਪ ਖੁਦ ਕਿਹੜੀਆਂ ਚੀਜ਼ਾਂ ਦੇਖਣ ਦੇ ਵਿੱਚ ਜ਼ਿਆਦਾ ਇੰਟਰਸਟ ਹੈ, ਤੁਸੀਂ ਕਿੱਦਾਂ ਦਾ ਐਂਟਰਟੇਨਮੈਂਟ ਕੰਜ਼ਿਊਮ ਕਰਦੇ ਹੋ ਆਪਣੇ ਨਿੱਜੀ ਤੌਰ ਤੇ? ਮੈਨੂੰ ਜਿਹੜੀਆਂ ਰਿਐਲਿਟੀ ਦੇ ਉੱਤੇ ਫਿਲਮਸ ਪਸੰਦ ਹੁੰਦੀਆਂ ਨਾ, ਰੀਅਲ ਸਟੋਰੀਜ਼ ਦੇ ਉੱਤੇ ਜਿਹੜੀਆਂ ਜੀ ਜੀ ਬੇਸਡ ਹੁੰਦੀਆਂ ਜਿੱਥੋਂ ਮੈਨੂੰ ਲੱਗਦਾ ਕਿ ਮੈਂ ਕੁਝ ਸਿੱਖ ਵੀ ਸਕਦੀ ਹਾਂ, ਮੈਨੂੰ ਉਹ ਫਿਲਮਾਂ ਪਸੰਦ ਆ। ਔਰ ਮੈਨੂੰ ਪਰਿਵਾਰਕ ਪਿਕਚਰਸ ਜ਼ਿਆਦਾ ਪਸੰਦ ਆ। ਸੋ ਜਿੱਥੇ ਬਹੁਤ ਓਵਰ ਐਕਸ਼ਨ ਮੈਨੂੰ ਸੱਚੀ ਹੀ ਨਹੀਂ ਅਟਰੈਕਟ ਕਰਦਾ ਔਰ ਜੀ ਲਵ ਸਟੋਰੀਜ਼ ਜਿੱਥੇ ਧੱਕੇ ਦੀ ਮਾਰ ਧਾੜ ਹੁੰਦੀ ਆ ਨਾ, ਉਹ ਜੀ ਮੈਨੂੰ ਜੀ ਪਸੰਦ ਨਹੀਂ ਆ ਫਿਲਮਾਂ। ਬਹੁਤ ਵਾਇਲੈਂਟ ਮੂਵੀਜ਼ ਜੇ ਮੈਂ ਦੇਖ ਲਾਂ ਨਾ, ਇੱਕ ਦੋ ਦਿਨਾਂ ਜੀ ਚ ਮੇਰਾ ਦਿਮਾਗ ਹਿੱਲਣ ਲੱਗ ਜਾਂਦਾ। ਮੈਂ ਨਹੀਂ ਦੇਖ ਜੀ ਸਕਦੀ ਓਨੇ ਟਾਈਮ ਲਈ, ਇੱਕ ਦੋ ਦਿਨ ਨਾ ਮੇਰੇ ਦਿਮਾਗ ਤੇ ਉਹ ਚੀਜ਼ ਚੱਲਦੀ ਹੈ ਯਾਰ ਇੰਨੀ ਵਾਇਲੈਂਟ ਦੇਖ ਲਈ ਆ ਫਿਲਮ ਹਨਾ, ਉਹ ਲੱਗਦਾ। ਜੀ ਜੀ ਅਦਰਵਾਈਜ਼ ਮੈਨੂੰ ਲਵ ਰੋਮਾਂਟਿਕ ਠੀਕ ਆ, ਜਿੱਥੇ ਲੱਗਦਾ ਕਿ ਲੜਾਈ ਜੇ ਹੋ ਰਹੀ ਆ ਉਹਦਾ ਕੋਈ ਰੀਜ਼ਨ ਆ, ਉਹ ਸਮਝ ਆਉਂਦੀ ਆ ਜੀ ਅਸਲ ਜੇ ਕਨੈਕਟੀਵਿਟੀ ਆ। ਜਿੱਥੇ ਤੁਸੀਂ ਸੋ ਆਖਰੀ ਸਵਾਲ ਮੇਰਾ ਇਹ ਹੈ ਕਿ ਤੁਹਾਡੀ ਫਿਲਮ ਤੋਂ ਤੁਸੀਂ ਕੀ ਆਸ ਕਰਦੇ ਹੋ ਅੰਤ ਦੇ ਵਿੱਚ? ਆਡੀਅנס ਜਿਹੜੀ ਤੁਹਾਨੂੰ ਹੁਣ ਵੇਖ ਰਹੀ ਹੈ, ਤੁਸੀਂ ਕੀ ਕਹੋਗੇ ਉਹਨਾਂ ਦੇ ਲਈ ਕਿ ਉਹ ਇਸ ਫਿਲਮ ਦੇ ਵਿੱਚੋਂ ਕੀ ਕੁਝ ਕੱਢ ਸਕਦੇ ਨੇ ਜਿਸ ਕਰਕੇ ਉਹ ਸਿਨੇਮਾ ਘਰਾਂ ਦੇ ਵਿੱਚ ਪਹੁੰਚਣ, ਮੂਵੀ ਦੇਖਣ, ਖਾਸ ਤੌਰ ਤੇ ਜਿਹੜੇ ਨਾਰਥ ਅਮਰੀਕਾ 'ਚ ਬੈਠੇ ਹੋਏ ਲੋਕ ਨੇ ਵੱਡੀ ਗਿਣਤੀ ਦੇ ਵਿੱਚ, ਕੈਨੇਡਾ 'ਚ ਬੈਠੇ ਹੋਏ ਪੰਜਾਬੀ ਨੇ, ਤੁਸੀਂ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਇਸ ਫਿਲਮ ਦੇ ਬਾਬਤ? ਦੇਖੋ ਜੀ, ਮੈਨੂੰ ਇੱਕ ਗਿਲਾ ਮੇਰੇ ਨਾਲ ਇਹ ਆ ਕਿ ਮੈਂ ਹੁਣ ਜੀ ਤੱਕ ਗਾਣਿਆਂ ਨਾਲ ਪਰਿਵਾਰ ਨਹੀਂ ਜੋੜੇ ਹੈਗੇ। ਮੇਰੇ ਗਾਣੇ ਜੀ ਬੇਸ਼ੱਕ ਬਹੁਤ ਵੱਡੇ ਗਏ ਆ, ਪਰ ਮੈਂ ਜੈਨਜ਼ੀ ਜਾਂ ਮੁੰਡੇ ਕੁੜੀਆਂ ਬਹੁਤ ਜੋੜੇ ਆ, ਪਰ ਪਰਿਵਾਰ ਨਹੀਂ ਮੈਂ ਜੋੜੇ। ਇਹ ਮੈਨੂੰ ਆਪਣੇ ਆਪ ਨੂੰ ਪਤਾ ਤੇ ਫਿਲਮ ਮੈਂ ਪਰਿਵਾਰਾਂ ਲਈ ਕੀਤੀ ਆ ਤਾਂ ਕਿ ਮੇਰੀ ਆਡੀਅנס ਜਿਹੜੀ ਆ ਉਹ ਫੈਮਲੀਜ਼ ਬਣ ਸਕੇ। ਔਰ ਮੈਨੂੰ ਪੂਰੀ ਉਮੀਦ ਆ ਤੁਸੀਂ ਇਸ ਫਿਲਮ ਚੋਂ ਕੁਛ ਨਾ ਕੁਛ ਸਿੱਖ ਕੇ ਜਾਓਗੇ। ਤੁਹਾਨੂੰ ਮਤਲਬ ਫਿਲਮ ਬਹੁਤ ਜ਼ਿਆਦਾ ਟੱਚ ਕਰੂਗੀ, ਤੁਹਾਨੂੰ ਏਦਾਂ ਨਹੀਂ ਲੱਗੂਗਾ ਕਿ ਧੱਕੇ ਨਾਲ ਹੀ ਮਾਰ ਧਾੜ ਹੋਈ ਜਾਂਦੀ ਆ, ਐਕਸ਼ਨ ਬਹੁਤ ਓਵਰ ਹੋ ਰਿਹਾ। ਨਹੀਂ ਜੀ, ਤੁਸੀਂ ਇਹਨੂੰ ਫਿਲਮ ਨੂੰ ਇੱਕ ਛੋਟਾ ਜਵਾਕ ਵੀ ਦੇਖ ਸਕਦਾ ਕਿਉਂਕਿ ਇਹਦੇ 'ਚ ਤੁਹਾਨੂੰ ਮੇਰੀ ਬਚਪਨ ਦੀ ਜਰਨੀ ਇੱਕ ਹਿਸਾਬ ਨਾਲ ਕਹਿ ਲਓ ਦਿਖਾਈ ਗਈ ਹੈ। ਤੁਹਾਨੂੰ ਛੋਟੀ ਜਿਹੀ ਬਾਣੀ ਜੀ ਵੀ ਦੇਖਣ ਨੂੰ ਮਿਲੂਗੀ ਇਸ ਫਿਲਮ ਦੇ ਵਿੱਚ। ਸੋ ਇਹਦੇ 'ਚ ਜੀ ਤੁਸੀਂ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਆਪਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਓ। ਤੁਸੀਂ ਕੋਈ ਵੀ ਹੋ, ਤੁਹਾਨੂੰ ਕੁਛ ਨਾ ਕੁਛ ਇਸ ਫਿਲਮ ਦੇ ਵਿੱਚੋਂ ਦੀ 100% ਸਿੱਖਣ ਨੂੰ ਮਿਲੂਗਾ। ਇਮੋਸ਼ਨਸ ਕਿੱਦਾਂ ਮਾਇਨੇ ਰੱਖਦੇ ਆ ਤੁਹਾਡੇ ਲਵ ਰਿਲੇਸ਼ਨਸ਼ਿਪਸ ਦੇ ਵਿੱਚ ਔਰ ਤੁਹਾਡੀ ਫੈਮਿਲੀ ਦੇ ਲਈ, ਤੁਹਾਡਾ ਕੋਈ ਵੀ ਪਰਿਵਾਰ ਦਾ ਬੰਦਾ ਆ, ਤੁਸੀਂ ਕਿੱਦਾਂ ਕਨੈਕਟ ਕਰ ਸਕਦੇ ਹੋ ਔਰ ਤੁਸੀਂ ਕਿਵੇਂ ਇੱਕ ਦੂਜੇ ਦੇ ਉੱਤੇ ਆਪਦੇ ਆਪ ਨੂੰ ਵਾਰ ਦਿੰਦੇ ਹੋ, ਉਹ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ। ਜੀ ਸੁਬਾਨੀ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਪੰਜਾਬੀ ਰੇਡੀਓ USA ਦੀ ਟੀਮ ਦੇ ਨਾਲ, ਸਾਡੀ ਫੈਮਿਲੀ ਜਿਹੜੀ ਤੁਹਾਨੂੰ ਇਸ ਸਮੇਂ ਸੁਣ ਰਹੀ ਹੈ ਉਹਨਾਂ ਨਾਲ ਤੁਸੀਂ ਇੰਨੀਆਂ ਸਾਰੀਆਂ ਗੱਲਾਂ ਕੀਤੀਆਂ। ਸੋ ਇਸ ਫਿਲਮ ਦੇ ਲਈ, ਇਸ ਫਿਲਮ ਦੀ ਸਫਲਤਾ ਦੇ ਲਈ ਅਸੀਂ ਸਾਰੀ ਟੀਮ ਤੁਹਾਨੂੰ ਬਹੁਤ-ਬਹੁਤ ਵੈਲ ਵਿਸ਼ੇਸ ਦਿੰਦੇ ਹਾਂ। ਥੈਂਕ ਯੂ ਵੈਰੀ ਮਚ ਟਾਈਮ ਦੇਣ ਲਈ। ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਤੁਸੀਂ ਜੁੜੇ, ਗੱਲਬਾਤ ਸੁਣੀ, ਕਿਵੇਂ ਦੀ ਲੱਗੀ ਤੁਹਾਨੂੰ ਗੱਲਬਾਤ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। 13 ਜੂਨ 2025 ਦਿਨ ਸ਼ੁੱਕਰਵਾਰ ਨੂੰ ਫਿਲਮ ਆ ਰਹੀ ਹੈ ਡਾਕੂਆਂ ਦਾ ਮੁੰਡਾ 3, ਜਿਸ ਦੇ ਵਿੱਚ ਤੁਸੀਂ ਐਕਸ਼ਨ, ਰੋਮਾਂਸ ਅਤੇ ਪਰਿਵਾਰਕ ਰਿਸ਼ਤਿਆਂ ਦੀ ਇੱਕ ਕਹਿ ਲਈਏ ਵੀ ਵਿਲੱਖਣ ਜੀ ਤਸਵੀਰ ਦੇਖੋਗੇ, ਜਿਹੜਾ ਕਿ ਪਹਿਲਾਂ ਸਿਨੇਮਾ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਨਹੀਂ ਵਾਪਰਿਆ। ਉਸ ਦੀ ਸਾਰੀ ਗੱਲ ਬਾਣੀ ਹੁਣੀ ਤੁਹਾਡੇ ਅੱਗੇ ਰੱਖੀ ਹੈ, ਸੋ ਜਰੂਰ ਦੇਖਣ ਜਾਓ ਡਾਕੂਆਂ ਦਾ ਮੁੰਡਾ 3। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।